ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਸੱਜਣੋ ਤੇ ਮਿੱਤਰੋ, ਗੱਲ ਹੋ ਰਹੀ ਸੀ ਲੰਡਨ ਯਾਤਰਾ ਦੀ। ਤੀਜੇ ਪੰਜਾਬ ਵਿੱਚ ਵਸਦੇ ਉਹਨਾਂ ਸੱਜਣਾ ਮਿੱਤਰਾਂ ਦੀ ਜਿਹੜੇ ਆਪਣੀ ਧਰਤੀ ਤੋਂ ਹਜ਼ਾਰਾਂ ਮੀਲ ਦੂਰ ਜਾ ਕੇ ਵੀ ਆਪਣੀ ਹੋਂਦ ਨਹੀਂ ਭੁੱਲੇ, ਜਿਹੜੇ ਪੰਜਾਬੋਂ ਤੇ ਗਿਆ ਪਰ ਪੰਜਾਬ ਉਹਨਾਂ ਚੁਣੇ ਗਿਆ। ਯੂਕੇ ਜਾਣ ਮਗਰੋਂ ਅਸੀਂ ਜਿਹੜੇ ਕੁਝ ਦਿਹਾੜੇ ਮੈਨਚੈਸਟਰ ਵਿੱਚ ਗੁਜ਼ਾਰੇ ਸਨ, ਉਹਨਾਂ ਸਾਨੂੰ ਕਿਸੇ ਵੀ ਥਾਵੇਂ ਓਪਰੇ ਹੋਣ ਦਾ ਅਹਿਸਾਸ ਨਹੀਂ ਸੀ ਦਵਾਇਆ। ਹਰ ਪਾਸਿਓਂ ਦੇਸ਼ ਪੰਜਾਬ ਦੀ ਖੁਸ਼ਬੂ ਤੇ ਆਪਣੇ ਲੋਕਾਂ ਦੀਆਂ ਮਿੱਠੀਆਂ ਮਿੱਠੀਆਂ ਗੱਲਾਂ, ਉਹ ਆਪਣੇ ਲੋਕ ਤੇ ਉਹ ਪਿਆਰ ਮੁਹੱਬਤ, ਉਹ ਹੀ ਪੰਜਾਬ ਦੇ ਰੰਗ, ਉਂਝ ਹੀ ਮੇਲ ਮੁਲਾਕਾਤਾਂ। ਜਦੋਂ ਅਸੀਂ ਮੈਨਚੈਸਟਰ ਤੋਂ ਲੰਡਨ ਦਾ ਰੁਖ ਕਰ ਰਹੇ ਸਾਂ ਤਾਂ ਇੰਝ ਲੱਗ ਰਿਹਾ ਸੀ ਜਿਵੇਂ ਸਾਨੂੰ ਮੈਨਚੈਸਟਰ ਦੀ ਮੁਹੱਬਤ ਸ਼ਾਇਦ ਲੰਡਨੋਂ ਨਾ ਲੱਭੇ। ਇਹਦੇ ਬਾਵਜੂਦ ਕਿ ਮੈਂ ਕਈ ਵਾਰੀ ਲੰਡਨ ਆਇਆ ਤੇ ਕਈ ਵਾਰੀ ਮੈਨਚੈਸਟਰ, ਪਰ ਇਸ ਵਾਰੀ ਪੰਜਾਬੀ ਕਾਨਫਰੰਸ ਵੇਲੇ ਜੋ ਜਜ਼ਬਾ ਮੈਨਚੈਸਟਰ ਵਿੱਚ ਵਹਾਲ ਦਿੱਤਾ, ਉਹਨੇ ਅਜਿਹੀ ਫਜ਼ਾ ਬਣਾ ਦਿੱਤੀ ਸੀ ਜਿਸ ਬਾਰੇ ਦਿਲ ਵਿੱਚ ਕਈ ਖਿਆਲ ਆਏ। ਬਹਰਹਾਲ ਲੰਡਨ ਆਪਣੇ ਤੇ ਸਾਨੂੰ ਜੀਆਂ ਨੂੰ ਆਖਣ ਵਾਲੀ ਰੋਜ਼ਵਾਰ ਭੁਲੇਖਾ ਨਾਲ ਜੁੜੀ ਸੂਝਵਾਨ ਸ਼ਾਇਰਾ ਤੇ ਸਾਫੀ ਅਮਰੀਨ ਜ਼ਫਰ ਸੀ। ਅਮਰੀਨ ਪੰਜਾਬੀ ਵਿਰਸਾ ਲੰਡਨ ਦੇ ਨਾਂ ਤੋਂ ਇੱਕ ਤਨਜ਼ੀਮ ਵੀ ਚਲਾ ਰਹੀਆਂ ਨੇ, ਜਿਹਦਾ ਮਕਸਦ ਆਪਣੀ ਬੋਲੀ ਤੇ ਰੇਤਲ ਦੇ ਵਧਾਅ ਦੇ ਨਾਲ ਨਾਲ ਪੰਜਾਬੀ ਪਿਆਰਿਆਂ ਨੂੰ ਇੱਕ ਲੜੀ ਵਿੱਚ ਪਰੋਣਾ ਹੈ। ਉਹਨਾਂ ਨੇ ਇੱਕ ਰਵਾਇਤੀ ਪੰਜਾਬੀ ਜ਼ਨਾਨੀ ਹੋਣ ਦੇ ਬਾਵਜੂਦ ਆਪਣੇ ਮੁਸਤਕਬਲ ਲਈ ਮਰਦਾਂ ਤੋਂ ਵੱਧ ਮਿਹਨਤ ਕੀਤੀ ਤੇ ਸਾਬਤ ਕੀਤਾ। ਜੇ ਕੋਈ ਔਰਤ ਹੋ ਕੇ ਵੀ ਆਪਣਾ ਮੁਸਤਕਬਲ ਸਵਾਰਨਾ ਚਾਹੇ ਤੇ ਉਹਦੇ ਲਈ ਦੁਨੀਆ ਦੀਆਂ ਔਕੜਾਂ ਕੋਈ ਅਸੀਅਤ ਨਹੀਂ ਰੱਖਦੀਆਂ। ਅਮਰੀਨ ਜ਼ਫਰ ਨੇ ਸਾਡੇ ਆਦਰ ਵਿੱਚ ਆਪਣੇ ਰੈਸਟੋਰੈਂਟ ਚਾਂਦਨੀ ਚੌਕ ਵਿੱਚ ਉੱਚ ਪੱਧਰੀ ਇਕੱਠਦਾਰ ਕੀਤਾ ਸੀ। ਇੱਥੇ ਦੇਸ਼ ਪੰਜਾਬ ਨਾਲ ਜੁੜਤ ਰੱਖਣ ਵਾਲੇ ਮਿੱਤਰ ਪਿਆਰਿਆਂ ਦੀ ਵੱਡੀ ਗਿਣਤੀ ਮੌਜੂਦ ਸੀ। ਇਸ ਇਕੱਠ ਦੀ ਪ੍ਰਧਾਨਗੀ ਏਸ਼ੀਆਈ ਲੋਕਾਂ ਦੇ ਹਰ ਦਿਲ ਅਜ਼ੀਜ਼ ਤੇ ਮੁਹੱਬਤੀ ਚੌਰੀ ਮੁਈਰਾ ਮਜ਼ਦੂਰਾਂ ਦੇ ਜ਼ਿੰਮੇ ਲਾਈ ਗਈ, ਜਦ ਕਿ ਉਚੇਚੇ ਪ੍ਰਾਹੁਣੇ ਮੈਂ ਤੇ ਜ਼ਾਹਿਦ ਹਸਨ ਸਾਂ। ਇਸ ਇਕੱਠ ਦੀ ਸਭ ਤੋਂ ਵੱਡੀ ਗੱਲ ਉਹਨਾਂ ਸੱਜਣਾ ਮਿੱਤਰਾਂ ਦਾ ਮਿਲਣਾ ਸੀ, ਜਿਨ੍ਹਾਂ ਵਿੱਚੋਂ ਕਈ ਅਜਿਹੇ ਸਨ ਜਿਹੜੇ ਕਈ ਵਰ੍ਹਿਆਂ ਮਗਰੋਂ ਮਿਲਦੇ ਸਨ। ਖਾਸ ਕਰ ਨੀਲਮਾ ਨਾਈ ਦੁਰਾਨੀ, ਜਿਹਨਾਂ ਨਾਲ ਲਾਹੌਰ ਰਹਿੰਦਿਆਂ ਕਈ ਮੁਲਾਕਾਤਾਂ ਰਹੀਆਂ। ਉਹਨਾਂ ਦੀ ਯੂਕੇ ਆਉਣ ਮਗਰੋਂ ਇਹ ਭਰਵੀਂ ਤੇ ਪਹਿਲੀ ਮੁਲਾਕਾਤ ਸੀ। ਇਸ ਇਕੱਠ ਵਿੱਚ ਇਹਸਾਨ ਸ਼ਾਹਿਦ ਬਾਰੀ, ਵਜਾਹਤ ਖਾਂ, ਰਾਣੀ ਮਲਕ, ਮੁਸ਼ਤਾਕ ਲਾਸ਼ਾਰੀ, ਗੁਲਾਮ ਹੁਸੈਨ ਅਵਾਨ, ਤਾਨੀਆ, ਅਮਾਇਆ, ਲਾਰਡ ਪਾਸ਼ਾ, ਬਾਬਰ ਬੁਖਾਰੀ, ਕੁਲਵਿੰਦਰ ਜੀ, ਮਨਜੀਤ ਜੀ, ਅਮੀਤਾ, ਮੋਟਾ, ਸ਼ਹਜ਼ਾਦ ਲੋਧੀ, ਲੈਲਾ ਮਲਕ, ਆਸਫ ਸਲੀਮ ਮਿੱਠਾ, ਵਸੀਮ ਕਾਜ਼ਮੀ, ਬੈਰਿਸਟਰ ਮੈਰ ਮਨਜ਼ੂਰ ਤੇ ਮੇਰੇ ਨਿੱਕੇ ਵੀਰ ਅੰਜਨੀ ਅਸਦ ਨੇ ਤੇ ਹੋਰ ਵੀ ਬਹੁਤ ਸਾਰੇ ਪਿਆਰੇ ਮੌਜੂਦ ਸਨ। ਇਸ ਇਕੱਠ ਵਿੱਚ ਸ਼ਗੁਫਤਾ ਗੁੰਮੀ ਹੋਰੀ ਵੀ ਸਨ, ਜਿਨ੍ਹਾਂ ਸਾਨੂੰ ਲੰਡਨ ਕਾਨਫਰੰਸ ਬੜੀ ਮੁਆਵਨਤ ਫਰਾਹਮ ਕੀਤੀ। ਪੰਜਾਬੀ ਵਿਰਸਾ ਵੱਲੋਂ ਹੋਣ ਵਾਲਾ ਇਹ ਇਕੱਠ ਇਸ ਲਈ ਵੀ ਯਾਦਗਾਰ ਰਿਹਾ ਕਿ ਇੱਥੇ ਉਹ ਲੋਕ ਰਲਤੇ ਸਨ ਜਿਹੜੇ ਮੇਰੇ ਲਈ ਬੜੇ ਮਾਣਯੋਗ ਨੇ, ਜਿਨ੍ਹਾਂ ਦੀ ਆਜ਼ਾਦੀ ਵਿੱਚ ਪੰਜਾਬੀ ਰਿਤਲ ਤੇ ਬੋਲੀ ਦਾ ਬਹੁਤ ਵੱਡਾ ਕਿਰਦਾਰ ਹੈ। ਇੱਥੇ ਜੋ ਗੱਲਾਂ ਬਾਤਾਂ ਹੋਈਆਂ, ਉਹਨਾਂ ਦਾ ਮਰਕਜ਼ ਤੇ ਮਹਿਰ ਇਹੋ ਸੀ ਕਿ ਅਸੀਂ ਕਿਵੇਂ ਆਪਣੀ ਮਾਂ ਬੋਲੀ ਨੂੰ ਮਹਿਫੂਜ਼ ਰੱਖ ਸਕਦੇ ਹਾਂ, ਸਾਡੀ ਆਉਣ ਵਾਲੀ ਨਸਲ ਇਹਦੇ ਨਾਲ ਕਿਵੇਂ ਜੁੜੀ ਰਹਿ ਸਕਦੀ ਹੈ। ਲੰਡਨ ਵਿੱਚ ਹੀ ਸਾਡੇ ਲਈ ਇੱਕ ਹੋਰ ਵੱਡਾ ਇਕੱਠ ਸ਼ਗੁਫਤਾ ਗੁੰਮੀ ਹੋਰਾਂ ਵੀ ਕਰਵਾਇਆ। ਸ਼ਗੁਫਤਾ ਪੰਜਾਬੀ ਬੋਲੀ ਲਈ ਕੰਮ ਕਰਨ ਵਾਲੇ ਉਹਨਾਂ ਕੁਝ ਵੱਡੇ ਲੋਕਾਂ 'ਚ ਸ਼ੁਮਾਰ ਹੁੰਦੀ ਹੈ, ਜਿਨ੍ਹਾਂ ਨੇ ਹਮੇਸ਼ਾ ਆਪਣੀ ਹੋਂਦ ਨੂੰ ਨੁਮਾਇਆ ਕਰਕੇ ਪੰਜਾਬੀ ਦਾ ਝੰਡਾ ਚੁੱਕਿਆ। ਸ਼ਗੁਫਤਾ ਗਿੰਮੀ ਵੱਲੋਂ ਜਿਹੜਾ ਇਕੱਠ ਕੀਤਾ ਗਿਆ, ਉਹਦੇ ਵਿੱਚ ਵੀ ਅਜਿਹਾ ਸੂਝਵਾਨ ਰਲਤੇ ਹੋਏ ਜਿਹੜੇ ਹਾਲਾਤ ਹਾਜ਼ਰਾਂ ਦੇ ਨਾਲ ਨਾਲ ਸਾਫਤ ਉੱਤੇ ਵੀ ਗੂੜੀ ਅੱਖ ਰੱਖਦੇ ਨੇ। ਮੈਂ ਸਮਝਦਾ ਹਾਂ ਕਿ ਲੰਡਨ ਵਸਦੇ ਪੰਜਾਬੀਆਂ ਆਪਣਾ ਇੱਕ ਅਜਿਹਾ ਹਲਕਾ ਬਣਾ ਰਿਹਾ ਹੈ ਜਿਹਦੇ ਵਿੱਚ ਹਾਲਾਤ ਹਾਜ਼ਰਾ, ਅਦਬ ਤੇ ਕਲਚਰ ਸਣੇ ਹਰ ਉਹ ਮੌਜੂਦ ਜਿਹੜੇ ਬਸ ਰਹਿੰਦਾ ਹੈ ਜਿਹੜਾ ਕਿਸੇ ਵੀ ਜ਼ਿੰਦਾ ਤਹਿਜ਼ੀਬ ਲਈ ਜ਼ਰੂਰੀ ਹੋ ਸਕਦਾ ਹੈ। ਸ਼ਗੁਫਤਾ ਗਿੰਮੀ ਵੱਲੋਂ ਕਰਾਇਆ ਗਿਆ ਇਸ ਇਕੱਠ ਵਿੱਚ ਇਨਾਮ ਸਹਿਗਲ, ਸ਼ੌਕਤ ਡਾਰ, ਸ਼ਹਜ਼ਾਦ ਲੋਧੀ, ਤੀਰਾਣੀ ਸੁਮਨ ਤੇ ਹੋਰ ਵੀ ਸੂਝਵਾਨ ਸਣੇ ਅਜਿਹੇ ਲੋਕ ਵੀ ਸਨ ਜਿਨ੍ਹਾਂ ਦੀ ਗੱਲ ਸੁਣ ਕੇ ਦਿਲ ਨੂੰ ਅਹਿਸਾਸ ਹੁੰਦਾ ਹੈ ਕਿ ਸਾਡਾ ਸੂਝਵਾਨ ਜਿਸ ਪੱਧਰ ਉੱਤੇ ਖੜਾ ਹੈ ਉਹ ਸਾਡੇ ਲਈ ਬੜਾ ਹੀ ਮਾਣਯੋਗ ਹੈ। ਇਸ ਇਕੱਠ ਵਿੱਚ ਵਜਾਹਤ ਖਾਨ, ਅਮਰੀਨ ਜ਼ਫਰ, ਵਸੀਮ ਕਾਜ਼ਮੀ ਦੇ ਨਾਲ ਨਾਲ ਹੋਰ ਵੀ ਕਈ ਸੱਜਣ ਮਿੱਤਰ ਸਨ ਜਿਨ੍ਹਾਂ ਪੰਜਾਬੀ ਸਹਾਫਤ ਦੇ ਮੇਰੇ ਸਫ਼ਰ ਬਾਰੇ ਗੱਲਬਾਤ ਕੀਤੀ ਤੇ ਆਖਿਆ ਕਿ ਜੇਕਰ ਪੰਜਾਬੀ ਸਹਾਫਤ ਨੂੰ ਜ਼ਿੰਦਾ ਨਾ ਰੱਖਿਆ ਜਾਂਦਾ ਤਾਂ ਸ਼ਾਇਦ ਅੱਜ ਸਾਡੀ ਬੋਲੀ ਪਹਿਲੇ ਤੋਂ ਵੱਧ ਖਤਰਾਤ ਨਾਲ ਦੁਚਾਰ ਹੁੰਦੀ। ਮੈਂ ਸਮਝਦਾ ਹਾਂ ਕਿ ਇਹਦੇ ਵਿੱਚ ਮੇਰਾ ਇਕੱਲੇ ਦਾ ਕੋਈ ਕਿਰਦਾਰ ਨਹੀਂ। ਸ਼ਾਇਦ ਮੈਂ ਕੋਈ ਏਡਾ ਵੱਡਾ ਸੂਝਵਾਨ ਵੀ ਨਹੀਂ, ਸਾਫੀ ਵੀ ਨਹੀਂ, ਤੇ ਨਾ ਹੀ ਕੋਈ ਅਜਿਹਾ ਨਾਮ ਨਿਹਾਲ ਲੀਡਰ ਜਿਹੜਾ ਪੰਜਾਬੀ ਬੋਲੀ ਦਾ ਨਾਂ ਵੇਚ ਕੇ ਆਪਣੀਆਂ ਨਸਲਾਂ ਲਈ ਮੁਸਤਕਬਲ ਖਰੀਦਣ ਦਾ ਆਰ ਕਰੇ। ਮੈਂ ਤਾਂ ਇੱਕ ਮਾੜਾ ਜਿਹਾ ਪੰਜਾਬੀ ਸੇਵਕ ਹਾਂ ਜਿਹਨੇ ਇਸ ਤਾਨੇ ਮਗਰੋਂ ਕਿ ਪੰਜਾਬੀ ਸਹਾਫਤ ਦੀ ਬੋਲੀ ਹੋ ਹੀ ਨਹੀਂ ਸਕਦੀ ਅਖਬਾਰ ਸ਼ੁਰੂ ਕੀਤਾ ਤੇ ਰੱਬ ਦੀ ਮਿਹਰ ਨਾਲ 35-36 ਵਰ੍ਹਿਆਂ ਤੋਂ ਇਹ ਹਰ ਦਿਹਾੜੇ ਛਾਪੇ ਚੜ੍ਹ ਕੇ ਉਹਨਾਂ ਲੋਕਾਂ ਦੀ ਇੱਕ ਤੇ ਦੀਵਾ ਬਾਲ ਰਿਹਾ ਹੈ ਜਿਨ੍ਹਾਂ ਇਹ ਚੈਲੰਜ ਕੀਤਾ ਸੀ ਕਿ ਪੰਜਾਬੀ ਸਹਾਫਤ ਦੀ
ਬੋਲੀ ਹੈ ਹੀ ਨਹੀਂ ਰੋਜ਼ਗਾਰ ਭੁਲੇਖਾ ਬਾਰੇ। ਮੈਂ ਉੱਥੇ ਵੀ ਇਹ ਗੱਲ ਆਖੀ ਕਿ ਇਸ ਅਖਬਾਰ ਦਾ ਕ੍ਰੈਡਿਟ ਹਰ ਉਸ ਪੰਜਾਬੀ ਨੂੰ ਜਾਂਦਾ ਹੈ ਜਿਹੜਾ ਕਿਸੇ ਵੀ ਹਾਲ ਨਾਲ ਆਪਣੀ ਬੋਲੀ ਨਾਲ ਜੁੜਿਆ ਹੋਇਆ ਹੈ। ਯਕੀਨੀ ਤੌਰ ਤੇ 35-36 ਵਰ੍ਹਿਆਂ ਦਾ ਸਫ਼ਰ ਕੋਈ ਸੌਖਾ ਨਹੀਂ ਸੀ, ਪਰ ਇਹ ਸਫ਼ਰ ਤਾਂ ਹੀ ਮੁਮਕਿਨ ਹੋਇਆ ਜਦ ਮੇਰੇ ਆਲੇ ਦੁਆਲੇ ਉਹ ਲੋਕ ਸਨ ਜਿਨ੍ਹਾਂ ਰਲ ਕੇ ਪਾਰ ਚੁੱਕਿਆ। ਸ਼ਗੁਫਤਾ ਗਿੰਮੀ ਵੱਲੋਂ ਕਰਵਾਇਆ ਜਾਣ ਵਾਲਾ ਇਹ ਇਕੱਠ ਹਮੇਸ਼ਾ ਯਾਦ ਰਹੇਗਾ। ਮੇਰੀਆਂ ਯਾਦਾਂ ਕਿਸੇ ਵੀ ਅਨਮੁੱਲੇ ਖਜ਼ਾਨੇ ਤੋਂ ਘੱਟ ਨਹੀਂ। ਲੰਦਨ ਵਿੱਚ ਗੁਜ਼ਾਰੀ ਵੱਡੀ ਈਦ ਵੀ ਯਾਦਗਾਰ ਰਹੇਗੀ ਤੇ ਉਹ ਸਫ਼ਰ ਵੀ ਜਿਹੜੇ ਪਬਲਿਕ ਟਰਾਂਸਪੋਰਟ ਤੇ ਕੀਤੇ ਜਾਂ ਫਿਰ ਕਿਸੇ ਮਿੱਤਰ ਪਿਆਰ ਦੀ ਗੱਡੀ ਵਿੱਚ, ਇਹ ਯਾਦਾਂ ਅਗਲੇ ਵਿਲਾਗ ਵਿੱਚ ਅਰਜ਼ ਕਰਾਂਗਾ। ਸੱਜਣੋ ਤੇ ਮਿੱਤਰੋ, ਮੈਂ ਦੁਨੀਆ ਘੁੰਮੀ, ਕਈ ਮੁਲਕ ਵੇਖੇ ਤੇ ਉਹਨਾਂ ਦਾ ਸਿਸਟਮ ਵੀ, ਲੋਕਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਦੇ ਰੀਤਾਂ ਰਿਵਾਜਾਂ ਬਾਰੇ ਵੀ ਖੋਜ ਕੀਤੀ। ਇਹ ਸਭ ਮਗਰੋਂ ਇਸ ਨਤੀਜੇ ਤੇ ਪੜਿਆ ਹਾਂ ਕਿ ਜੇ ਤੁਸੀਂ ਚੜ੍ਹਦੇ ਜਾਂ ਲਹਿੰਦੇ ਪੰਜਾਬ ਦੇ ਵਸਨੀਕ ਹੋ ਤੇ ਫਿਰ ਤੀਜੇ ਪੰਜਾਬ ਵਿੱਚ ਵਸਣ ਵਾਲੇ ਉਹਨਾਂ ਮਿੱਤਰ ਪਿਆਰਿਆਂ ਕੋਲੋਂ ਆਪਣੀ ਮਿੱਟੀ ਨਾਲ ਪਿਆਰ ਕਰਨਾ ਸਿੱਖੋ, ਜਿਨ੍ਹਾਂ ਦੇ ਅੰਦਰ ਅੱਜ ਵੀ ਪੰਜਾਬ ਦਾ ਇਸ਼ਕ ਸਮੁੰਦਰ ਠਾਠਾ ਮਾਰ ਰਿਹਾ ਹੈ। ਪੰਜਾਬੀ ਹੋਣ ਤੇ ਮਾਣ ਕਰਨਾ ਉਹਨਾਂ ਕੋਲੋਂ ਸਿੱਖੋ ਜਿਨ੍ਹਾਂ ਤੀਜਾ ਪੰਜਾਬ ਵਸਾ ਕੇ ਸਾਬਤ ਕੀਤਾ ਹੈ ਕਿ ਸਾਡੀ ਬੋਲੀ ਦੁਨੀਆ ਦੀ ਹਰ ਨੁਕਰੇ ਨਾ ਸਿਰਫ ਬੋਲੀ ਜਾਂਦੀ ਹੈ ਬਲਕਿ ਇਹਨੂੰ ਬੋਲਣ ਵਾਲੇ ਇਹਦੇ ਉੱਤੇ ਰੱਜ ਕੇ ਮਾਣ ਵੀ ਕਰਦੇ ਨੇ। ਵਸਦਾ ਰਵੇ ਸਾਡਾ ਚੜ੍ਹਦਾ ਤੇ ਲਹਿੰਦਾ ਪੰਜਾਬ, ਜਗ ਜਗ ਜੀਵੇ ਤੀਜਾ ਪੰਜਾਬ, ਹੱਸਦੇ ਖੇਡਦੇ ਰਹਿਣ ਕੁੱਲ ਜਹਾਨ ਉੱਤੇ ਵਸਦੇ ਪੰਜਾਬੀ ਪਿਆਰੇ। ਇਜਾਜ਼ਤ ਦਿਓ, ਰੱਬ ਰਾਖਾ।